ਬੋਰਾਨ ਦੂਜੇ ਪਾਸੇ ਅਗਰ ਦੇਖਿਆ ਜਾਵੇ ਤੇ ਉਹ ਚੀਨੀ ਦਾ ਬੋਰਾਨ ਹੈ। ਚੀਨੀ ਦੀ ਕੀਮਤ ਜਿਹੜੀ ਹੈ ਉਹ ਕੰਟਰੋਲ ਵਿੱਚ ਹੀ ਨਹੀਂ ਆ ਰਹੀ, 200 ਕੋਲ ਉੱਤੇ ਜਾ ਰਹੀ ਹੈ। ਪੰਜਾਬ ਵਿੱਚ ਜਾਂ ਪੂਰੇ ਪਾਕਿਸਤਾਨ ਵਿੱਚ ਤੁਸੀਂ ਵੇਖੋ ਤਾਂ ਚੀਨੀ ਜਿਹੜਾ ਹੈ ਉਹ 210 रुपए 210 को लेके 230 रुपए तक ਜਿਹੜਾ ਹੈ ਉਹ ਫਰੋਖਤ ਹੋ ਰਹੀ ਹੈ। ਤੇ ਕਿਹਾ ਇਹ ਜਾ ਰਿਹਾ ਹੈ ਕਿ ਚੀਨੀ ਦੀ ਪੈਦਾਵਾਰ ਕ੍ਰਸ਼ਿੰਗ ਸੀਜ਼ਨ ਦਾ ਆਗਾਜ਼ ਮਿਲਾ ਕਰ ਦਿੱਤਾ ਹੈ, ਲੇਕਿਨ ਚੀਨੀ ਦੀ ਪੈਦਾਵਾਰ ਜਿਹੜੀ ਹੈ ਉਹ ਸ਼ੁਰੂ ਨਹੀਂ ਕੀਤੀ ਅਤੇ ਇਹ ਅਮਲਨ ਜਿਹੜਾ ਹੈ ਉਹ ਚੀਨੀ ਬੋਹਰਾਨ ਇਹਦੇ ਨਾਲ ਪੈਦਾ ਹੋਣ ਦਾ ਖਤਰਾ ਹੈ। ਆਲਰੇਡੀ ਵੀ ਚੀਨੀ ਦੀ ਕੀਮਤ ਜ਼ਿਆਦਾ ਹੈ, ਲੇਕਿਨ ਬੋਹਰਾਨ ਵੀ ਪੈਦਾ ਹੋ ਸਕਦਾ ਹੈ। ਪਾਕਿਸਤਾਨ ਵਿੱਚ ਕਮਾਦ ਅਤੇ ਚੀਨੀ ਦੀ ਪੈਦਾਵਾਰ ਵਿੱਚ ਪਾਕਿਸਤਾਨ ਜਿਹੜਾ ਹੈ ਉਹ 10 ਵੱਡੇ ਮੁਲਕਾਂ ਦੇ ਵਿੱਚ ਇਹਦਾ ਸ਼ੁਮਾਰ ਹੁੰਦਾ ਹੈ ਅਤੇ ਇਹਦੇ ਬਾਵਜੂਦ ਵੀ ਤੁਹਾਨੂੰ ਪਤਾ ਹੈ ਕਿ ਸਾਨੂੰ ਹਰ ਦੂਜੇ ਸਾਲ ਸੁਣਨ ਨੂੰ ਮਿਲਦਾ ਕਿ ਜੀ ਚੀਨੀ ਦਾ ਬੁਰਾਨ ਹੈ, ਚੀਨੀ ਮਿਲ ਨਹੀਂ ਰਹੀ, ਚੀਨੀ ਬਾਹਰੋਂ ਇੰਪੋਰਟ ਕੀਤੀ ਜਾ ਰਹੀ ਹੈ। ਇਹ ਸਾਰੇ ਮਾਮਲਾਤ ਜਿਹੜਾ ਇਹ ਬੜਾ ਹੀ ਜਿਹੜਾ ਇੱਕ ਅਜੀਬ ਜਿਹਾ ਮਾਮਲਾ ਹੈ ਜਿਹਦੇ ਉੱਤੇ ਜਿਹੜਾ ਹੈ ਹਰ ਦਫਾ ਗੱਲਬਾਤ ਵੀ ਹੁੰਦੀ, ਹਰ ਦਫਾ ਕੋਸ਼ਿਸ਼ ਵੀ ਕੀਤੀ ਜਾਂਦੀ ਕਿ ਇਹਦੇ ਉੱਤੇ ਬੁਰਾਨ 'ਤੇ ਕਾਬੂ ਪਾ ਲਿਆ ਜਾਵੇ, ਲੇਕਿਨ ਇਹਦੇ ਉੱਤੇ ਕਾਬੂ ਪਾਣੀ ਜਿਹੜਾ ਹੈ ਉਹ ਨਾਕਾਮੀ ਦਾ ਬਜ਼ਾਹਿਰ ਜਿਹੜਾ ਹੈ ਉਹ ਸਾਹਮਣਾ ਕਰਨਾ ਪੈਂਦਾ ਜਨਾਬ ਹਕੂਮਤ ਨੂੰ ਵੀ ਤੇ ਜਿਹੜੇ ਇਸ ਮਾਮਲੇ ਨੂੰ ਕੰਟਰੋਲ ਕਰਨ ਵਾਲੇ ਨੇ ਉਹਨਾਂ ਨੂੰ ਵੀ। ਅਗਰ ਅਸੀਂ ਗੱਲ ਕਰੀਏ ਕਿ ਜੀ ਇਹ ਮਾਮਲਾ ਹੈ ਕਿ ਇਹਦਾ ਸਾਰਾ ਕੁਝ ਸੂਰਤ ਹਾਲ ਹੈ ਕਿ, ਤੇ ਇਸ ਹਵਾਲੇ ਨਾਲ ਥੋੜ੍ਹਾ ਜਿਹਾ ਮੈਂ ਮਜ਼ੀਦ ਵੀ ਤੁਹਾਨੂੰ ਦੱਸਾਂਗਾ ਕਿ ਤਕਰੀਬਨ तमाम ऐलानात के बावजूद भी एक्सप्रैस टीवी ये दस रहे, एक्सप्रैस न्यूज़ दे दस रहे कि जी तकरीबन 90% मिल्लां जड़ियां ने वो हुण भी गैर फआल ने। इस खबर के मुताबिक फसल की 100% अगर क्रशिंग शुरू कर दी जाए तो चीनी की कीमत 120 रुपए ते आ सकती है, कोई ये वड्डी गल नहीं। होलसेल ग्रोसर्स एसोसीएशन ने गन्ने की बंपर पैदावार के बावजूद वो कहते हैं कि चीनी दी कीमतों के बौरान जड़ा है ये मसनूई है, ये बौरान है नहीं बल्कि पैदा किया गया है। होलसेल ग्रोसर्स एसोसीएशन के चेयरमैन रऊफ इब्राहिम के मुताबिक शुगर मिलों की तरफों 100% क्रशिंग शुरू न करने की वजह तो जड़ा है चीनी का मुनज़म बौरान पैदा किया जा रहा है। उन्होंने कहना सी कि जी फिल वक्त सिर्फ 10% शुगर मिलां चल रही ने तो क्रशिंग जी है वो नहीं वो कर रही ने सिर्फ 10% और 90% मिलां जड़ियां ने वो सीजन के बावजूद भी गन्ने की क्रशिंग का आगाज़ नहीं कर रही। ये बहुत मामलात ने, इन्हों के उत्ते गल करांगे। मेरे नाल जड़ा है वो खालिद हुसैन बाठ साहब मौजूद ने, मैं बहुत शुक्रगुजार हाँ किसान इतिहाद के जो चेयरमैन ने। उन्होंने तो पूछांगे कि मामला है कि किसानों को कितना नुकसान हो रहा है तो किसान जड़ा हर साल फसल पैदा करता तो वो बाद जदों चाह के उन्होंने वेचण वास्ते जाता मंडी तो की हो रहा है। बहुत शुक्रिया खालिद हुसैन बाठ साहब, तुसीं मेरे प्रोग्राम वास्ते टाइम कढ़िया सर। सर ये की चक्कर है सर, कोई असल विचली गल दसो सर कि मामला है कि किया जा रहा है कि जी हुकूमत का दावा है कि जी क्रशिंग शुरू हो गई है, लेकिन खबर ये भी आ रहा है जराए नाल साडे एक्सप्रैस न्यूज़ ने भी खबर दी कि जी मिल्लां जड़ा है उन्होंने क्रशिंग का आगाज़ तो कर दिता है बट जड़ा चीनी की पैदावार है वो नहीं हो रही शुरू, वजह की है सर? जी बहुत शुक्रिया जी, ਕਿਸਾਨਾਂ ਦੀ ਤੁਸੀਂ ਆਵਾਜ਼ ਬਣਦੇ ਜੇ, ਸਾਡੀ ਆਵਾਜ਼ ਜਿਹੜੀ ਨਾਲ ਆਵਾਜ਼ਾਂ ਤੱਕ ਪਹੁੰਚਾਉਂਦੇ ਜੇ ਤੇ ਬਿਲਕੁਲ ਇਹ ਗਲਤ ਗੱਲ ਹੈ ਜੀ। 15 ਨਵੰਬਰ ਨੂੰ ਜਿਹੜਾ ਪੰਜਾਬ ਗਵਰਨਮੈਂਟ ਨੇ ਨੋਟੀਫਿਕੇਸ਼ਨ ਕੀਤਾ ਸੀ ਉਹਦੇ ਹਿਸਾਬ ਨਾਲ ਤਾਂ ਸਿਰਫ 5 ਮਿੱਲਾਂ ਚੱਲੀਆਂ ਸਨ, ਬਾਕੀ ਕੋਈ 8-10 ਮਿੱਲਾਂ ਨੇ ਟਰਾਲੀ ਬਾਹਰ ਖੜੀ ਕੀਤੀ ਔਰ ਉਸ ਤੋਂ ਬਾਅਦ ਟਰਾਲੀ ਗਈ ਅੰਦਰ ਔਰ ਉਸ ਤੋਂ ਬਾਅਦ ਗੇਟ ਲਿਆ ਬੰਦ ਕਰ। ਇਸ ਟਾਈਮ 5-6 ਸ਼ੂਗਰ ਮਿੱਲਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਕੋਈ ਸ਼ੂਗਰ ਮਿਲ ਨਹੀਂ ਚੱਲ ਰਹੀ ਔਰ ਸਿੰਧ ਦੀ ਕੋਈ ਸ਼ੂਗਰ ਮਿਲ ਨੇ ਗੰਨਾ ਲੈਣਾ ਨਹੀਂ ਸ਼ੁਰੂ ਕੀਤਾ। और सब तो बड़ा जुल्म है कि सिंध 15 दिन पहले पंजाब दी शुगर मिलों तो सिंध दियां शुगर मिलों चल पैंदियां सन, लेकिन बदकिस्मती देखो कि इस वारी 15 दिन पंजाब तो लेट है और सिंध दी तो कोई शुगर मिल चली नहीं। और उनके हवाले नाल अज कि मैं अज कोटा चीनी 230 रुपए केजी मिल रही है, वही गन्ना साढ़े कोलों 350 रुपए मन खरीदिया सी, ਅੱਜ ਉਹੀ ਸ਼ੂਗਰ ਮਾਲਕਾਨ ਚੀਨੀ 230 ਰੁਪਏ ਦੀ ਵੇਚਦੇ ਪਏ ਨੇ, ਜਦਕਿ ਗੰਨੇ ਦੇ ਵਿੱਚੋਂ 5 ਤੋਂ 6 ਕਿਲੋ ਚੀਨੀ ਨਿਕਲਦੀ ਹੈ, 10-12 ਕਿਲੋ ਬਗਾਸ ਨਿਕਲਦਾ ਹੈ, ਉਸ ਤੋਂ ਇਲਾਵਾ ਸ਼ੀਰਾ ਨਿਕਲਦਾ ਹੈ, ਮੱਡ ਨਿਕਲਦੀ ਹੈ। ਲੇਕਿਨ ਕਿਸਾਨਾਂ ਨਾਲ ਜਿਹੜਾ ਜ਼ੁਲਮ ਪਿਛਲੇ ਸਾਲ ਹੋਇਆ ਉਹ ਇਸੇ ਤਰ੍ਹਾਂ ਹੀ ਹੁਣ ਪਿਛਲੇ ਸਾਲ ਦੀ ਨਿਸਬਤ ਇਸ ਵਾਰੀ ਵੀ ਜਿਹੜਾ ਗੰਨੇ ਦਾ ਰੇਟ ਹੈ ਉਹ ਕੋਈ 350 ਖਰੀਦ ਰਿਹਾ ਹੈ, ਕੋਈ 400 ਖਰੀਦ ਰਿਹਾ ਹੈ, जबकि चीनी 200 तो ऊपर विक रही है। बाट साहब तुसी आपको ही जिक्र कर रहे सो, दसो सर ये इतने हर दफ़ा मसला होंदा कहते जी कि ज़रा मैं चाह रहा तुसी दसो कि जी पिछली दफ़ा जो गन्ने का रेट सी उन्होंने वेखो तो हुण दा रेट जोड़ा है हुण की सूरत हाल है, ये ज़रा कंपैरिजन कर दो तो नाल ये भी दस दो सर कि गन्ना तो मिला ले लैंदियां ने अपने हिसाब से जो रेट मुख्तस होता उसके बाद जो चीनी का रेट होता वो तो फिर अपने हिसाब से होता। सर इस हवाले नाल ज़रा दसो। देखो जी ये गरीब किसान की गंदम तो नहीं है
ਕਿ ਜਿਹੜੀ ਉਹ 1800 ਤੋਂ ਉੱਤੇ ਵੇਚੇਗਾ ਤੇ ਗਵਰਨਮੈਂਟ ਪੰਜਾਬ ਉਹਦੇ ਤੇ ਪਰਚਾ ਦੇ ਦੇਗੀ, ਜਦਕਿ ਚੀਨੀ ਡੀਰੈਗੂਲੇਟ ਵੀ ਕਰ ਦਿੱਤੀ, ਸੌਰੀ ਗੰਦਮ, ਔਰ ਉਸ ਤੋਂ ਬਾਅਦ ਵੀ ਪਰਚਾ ਹੋ ਜਾਂਦਾ। ਇਹ ਸ਼ੂਗਰ ਮਾਲਕਾਂ ਨੇ, ਇਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਹੈ? ਕਿਉਂਕਿ ਸ਼ੂਗਰ ਮਾਲਕਾਂ, ਜਦੋਂ ਵੀ ਤੁਸੀਂ ਹਕੂਮਤ ਦੇਖੋ, ਸਿੰਧ ਦੇਖੋ, ਪੰਜਾਬ ਦੇਖੋ, ਫੈਡਰਲ ਦੇਖੋ, ਇਸ ਟਾਈਮ ਹਕੂਮਤ ਹੀ ਉਹਨਾਂ ਦੇ, ਤੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋ ਸਕਦੀ ਹੈ? ਇਹ ਅਗਰ ਗਵਰਨਮੈਂਟ ਸਿਰਫ ਬਾਅਦ ਇੱਕ ਕਿਸਾਨ ਗਰੀਬ ਅਗਰ ਉਹ ਆਪਣੀ ਫਸਲ ਦਾ ਸਹੀ ਰੇਟ ਮੰਗ ਲਵੇ ਤੇ ਉਹਦੇ ਤੇ ਐਫਆਈਆਰ ਹੈ, ਅਗਰ ਉਹਦੀ ਉਹ ਆਪਣੀ ਚੀਜ਼ ਮਾਰ ਕੇ ਸੂਬਾ ਤੋਂ ਬਾਹਰ ਵੇਚਣ ਜਾਏ ਤੇ 144 ਹੈ। ਇਹ ਸਿਰਫ ਜ਼ੁਲਮ ਕਿਸਾਨਾਂ ਤੇ ਸ਼ੂਗਰ ਮਿਲਾਂ ਦੇ ਖਿਲਾਫ ਇਹ ਕੋਈ ਵੱਡਾ ਕਦਮ ਨਹੀਂ ਚੱਕ ਸਕਦੇ। ਅੱਛਾ